ਹਰਜੋਤ ਸਿੰਘ ਜੀ, ਅਗਲੀ ਜਿਹੜੀ ਖਬਰ ਆ ਉਹ I-10 ਫਰੀਵੇ ਓਨਟਾਰੀਓ ਜੋ ਕੈਲੀਫੋਰਨੀਆ 'ਚ ਆ, LA ਸਾਈਡ, ਉੱਥੇ ਇੱਕ ਹੋਏ ਬਹੁਤ ਹੀ ਭਿਆਨਕ ਹਾਦਸੇ ਨੂੰ ਲੈ ਕੇ ਆ। 3 ਜਾਣਿਆਂ ਦੀ ਇਸ ਸੈਮੀ ਟਰੱਕ ਦੇ ਜਿਹੜੇ ਐਕਸੀਡੈਂਟ ਦੇ ਵਿੱਚ ਮੌਤ ਹੋ ਚੁੱਕੀ ਆ। 4 ਜਾਣੇ ਜਿਹੜੇ ਉਹ ਜ਼ਖਮੀ ਆ। 8 ਗੱਡੀਆਂ ਦਾ ਜਿਹੜਾ ਇਹ ਕ੍ਰੈਸ਼ ਹੋਇਆ ਆ। ਅਨਫੋਰਚੂਨੇਟਲੀ ਇਸ ਸੈਮੀ ਟਰੱਕ ਦਾ ਜਿਹੜਾ ਡਰਾਈਵਰ ਆ ਉਹ 21 ਸਾਲਾਂ ਦਾ ਯੂਬਾ ਸਿਟੀ ਦਾ ਜਸ਼ਨਪ੍ਰੀਤ ਸਿੰਘ ਦੱਸਿਆ ਜਾ ਰਿਹਾ ਆ। ਇਹ ਪੁਲਿਸ ਨੇ ਇਸ ਦੇ ਬਾਰੇ ਜਾਣਕਾਰੀ ਜਿਹੜੀ ਉਹ ਦਿੱਤੀ ਆ। ਇਹ ਸੈਮੀ ਟਰੱਕ ਦੇ ਡਰਾਈਵਰ ਦੇ ਉੱਤੇ ਇਹ ਦੋਸ਼ ਹੁਣ CHP ਲਾ ਰਹੀ ਆ ਵੀ ਇਹ ਅੰਡਰ ਦਾ ਇਨਫਲੂਐਂਸ ਆਫ ਡਰੱਗ ਸੀਗਾ। ਜਿਹੜੀ ਡੈਸ਼ ਕੈਮ ਫੁਟੇਜ ਹਰਜੋਤ ਸਿੰਘ ਜੀ ਇਸ ਦੀ ਸਾਹਮਣੇ ਆਈ ਆ, ਉਸ ਵਿੱਚ ਇਹ ਪਤਾ ਲੱਗ ਰਿਹਾ ਵੀ ਇਹ ਇੱਕ ਲੇਨ ਦੇ ਵਿੱਚ ਆ ਰਿਹਾ ਆ, ਆਪਣਾ ਟਰੱਕ ਡਰਾਈਵ ਕਰ ਰਿਹਾ, ਬਿਲਕੁਲ ਬ੍ਰੇਕ ਨਹੀਂ ਮਾਰੀ ਤੇ ਅੱਗੇ ਖੜੀਆਂ ਜਿਹੜੀਆਂ ਗੱਡੀਆਂ ਆ ਤੇ ਅੱਗੇ ਨਾਲ ਖੜਾ ਟਰੱਕ ਆ, ਉਹਦੇ ਵਿੱਚ ਉੱਥੇ ਤੱਕ ਗੱਡੀਆਂ ਨੂੰ ਇਸਨੇ ਮਧੋਲ ਦਿੱਤਾ। ਮਧੋਲਿਆ ਹੀ ਨਹੀਂ, ਇੱਥੋਂ ਤੱਕ ਕਿ ਗੱਡੀਆਂ ਨੂੰ ਅੱਗ ਵੀ ਜਿਹੜੀ ਲੱਗ ਗਈ। ਫਿਰ ਗੱਡੀ ਜਿਹੜਾ ਇਹਦਾ ਟਰੱਕ ਆ ਵੱਜ ਕੇ ਸਾਈਡ ਥਾਣੀ ਜਿਹੜਾ ਉਹ ਹੋ ਕੇ ਸਾਈਡ ਤੇ ਖੜੇ ਇੱਕ ਸੈਮੀ ਟਰੱਕ ਹੋਰ ਜਿਹੜਾ ਖੜਾ ਸੀਗਾ, ਜਿਸ ਨੂੰ ਕੋਈ ਫਿਕਸ ਕਰ ਰਹੇ ਸੀਗੇ, ਉਹਦੇ ਵਿੱਚ ਵੀ ਜਾ ਕੇ ਜਿਹੜਾ ਉਹ ਵੱਜਾ ਆ। ਉਮਰ ਇਸ ਦੀ 21 ਸਾਲ ਦੱਸੀ ਜਾਂਦੀ ਆ ਤੇ ਹੁਣ ਇਸ ਦੀ ਜਿਹੜੀ ਸ਼ਨਾਖਤ ਆ ਉਹ ਜਸ਼ਨਪ੍ਰੀਤ ਸਿੰਘ ਦੇ ਨਾਂ ਦੇ ਨਾਲ ਕੀਤੀ ਜਿਹੜੀ ਉਹ ਗਈ ਆ। ਸੋ ਹਰਜੋਤ ਸਿੰਘ ਜੀ, ਇਹ ਬੜੀ ਮੰਦਭਾਗੀ ਦੁਰਘਟਨਾ ਜਿਹੜੀ ਆ ਇਹ ਇੱਕ ਵਾਪਰੀ ਆ। ਓਂ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਵੀ ਕੁਝ ਸਮਾਂ ਪਹਿਲਾਂ ਇੱਕ ਹੋਰ ਟਰੱਕ ਡਰਾਈਵਰ ਨੇ ਜੋ ਕਿ ਚਿੱਟੇ ਮੂਲ ਦਾ ਸੀਗਾ, ਉਹਨੇ ਵੀ ਬਹੁਤ ਭਿਆਨਕ ਹਾਦਸਾ ਜਿਹੜਾ ਉਹ ਕੀਤਾ ਸੀਗਾ, ਜਿਸ ਦੇ ਵਿੱਚ ਇੱਕ ਪਰਿਵਾਰ ਦੇ 8 ਜੀ ਮਾਰੇ ਗਏ ਸੀ। ਇੱਕ ਗਰਭਵਤੀ ਔਰਤ ਦੀ ਸਮੇਤ ਜਿਹੜਾ ਉਸਦੇ ਗਰਭ ਦੇ ਵਿੱਚ ਪਲ ਰਿਹਾ ਬੱਚਾ ਆ, ਉਸਦੀ ਵੀ ਮੌਤ ਹੋਈ ਸੀ। I-85 ਦੇ ਉੱਤੇ ਕ੍ਰੈਸ਼ ਹੋਇਆ ਸੀ, ਜਿਸ ਨੂੰ ਬਾਅਦ 'ਚ ਇਵੈਂਚੁਅਲੀ $83,000 ਦੇ ਬੌਂਡ ਦੇ ਉੱਤੇ ਛੱਡ ਦਿੱਤਾ ਜਿਹੜਾ ਹੋ ਗਿਆ ਸੀਗਾ। ਪਰ ਇਹ ਆ ਵੀ ਹੁਣ ਆਪਾਂ ਨੂੰ ਪਤਾ ਵੀ ਜਿਹੜਾ ਫਲੋਰੀਡਾ ਵਾਲਾ ਟਰਨਪਾਈਕ ਦਾ ਯੂ ਟਰਨ ਸੀਗਾ ਉਹ, ਤੇ ਹੁਣ ਜੋ ਸਿਚੁਏਸ਼ਨ ਇਹ ਜਿਹੜੀ ਉਹ ਬਣੀ ਆ ਜਸ਼ਨਪ੍ਰੀਤ ਵਾਲੀ, ਇਹਨੇ ਇੱਕ ਵਾਰੀ ਫੇਰ ਜਿਹੜੇ ਡਰਾਈਵਰਸ ਆ, ਟਰੱਕ ਡਰਾਈਵਰਸ ਆ, ਖਾਸ ਕਰਕੇ ਇਮੀਗ੍ਰੈਂਟ ਟਰੱਕ ਡਰਾਈਵਰਸ ਆ, ਉਹਨਾਂ ਦੇ ਉੱਤੇ ਜਿਹੜਾ ਨਿਸ਼ਾਨਾ ਜਾਂ ਉਹਨਾਂ ਦੇ ਉੱਤੇ ਲਾਈਮਲਾਈਟ ਫੇਰ ਜਿਹੜੀ ਉਹ ਪਾ ਦਿੱਤੀ ਹੈਗੀ ਆ। ਇਹਦੇ ਕੀ ਨਤੀਜੇ ਹੋਣਗੇ, ਇਹਨੂੰ ਕੀ ਸਜ਼ਾ ਹੋਊਗੀ, ਕਿਵੇਂ ਹੋਊਗਾ, ਉਹ ਤਾਂ ਆਉਣ ਵਾਲਾ ਸਮਾਂ ਜਿਹੜਾ ਦੱਸੂਗਾ। ਪਰ ਇਸ ਟਾਈਮ ਸੋਸ਼ਲ ਮੀਡੀਆ ਇਹ ਸਾਰੀ ਖਬਰ ਦੇ ਨਾਲ ਇੱਕ ਵਾਰੀ ਫੇਰ ਭਰ ਚੁੱਕਾ ਹੈਗਾ ਆ। ਸੋ ਬਿਲਕੁਲ ਸਭ ਤੋਂ ਮਾੜੀ ਗੱਲ ਇਹ ਹੈ ਵੀ ਜਿਹੜੇ ਡਰਾਈਵਰ ਦੇ ਉੱਤੇ DUI ਦੇ ਚਾਰਜਸ ਲਾਏ ਆ ਵੀ ਡਰਾਈਵਿੰਗ ਅੰਡਰ ਇਨਫਲੂਐਂਸ ਹੈਗਾ। ਸੋ ਕੱਲ ਨੂੰ ਕੋਰਟ ਹੀਅਰਿੰਗ ਵੀ ਆ। ਬਹੁਤ ਸਾਰੇ ਆਪਾਂ ਪਹਿਲਾਂ ਵੀ ਇੱਕ ਰੀਲ ਪਾਈ ਸੀ ਤਾਂ ਕਹਿੰਦੇ ਜੀ ਤੁਸੀਂ ਇਹ ਵੀਡੀਓ ਨਾ ਸ਼ੇਅਰ ਕਰੋ, ਨਾ ਦੱਸੋ। ਹੁਣ ਤੁਸੀਂ ਗੂਗਲ ਤੇ ਜਰਾ ਸਰਚ ਕਰਕੇ ਦੇਖੋ ਵੀ ਜੋ ਅਮਰੀਕਾ ਦਾ ਜਿੰਨਾ ਵੀ ਟੌਪ ਦਾ ਮੀਡੀਆ ਆ, ਉਹਨਾਂ ਨੇ ਸਾਰਿਆਂ ਨੇ ਸਟੋਰੀ ਰਨ ਕੀਤੀ ਆ। ਉਹਨਾਂ ਦੇ ਫੋਟੋਆਂ ਹੀ ਪਾਤੀਆਂ ਵੀ ਆਹ ਬੰਦਾ ਆ, ਆਹ ਸਿੰਘ ਸਾਹਿਬ ਆ ਜਿਨ੍ਹਾਂ ਨੇ ਐਕਸੀਡੈਂਟ ਮਾਰਿਆ। ਸੋ ਭਰਾਵੋ ਅਸੀਂ ਖਬਰੇ ਸ਼ੇਅਰ ਕਰਦੇ ਹਾਂ। ਜੋ ਕੁਝ ਨਾ ਸਾਨੂੰ ਕਿਸੇ ਨੇ ਦੱਸਿਆ, ਜੋ ਉੱਥੇ ਦੀ CHP ਨੇ ਪ੍ਰੈਸ ਰਿਲੀਜ਼ ਕੀਤੀ ਹੈਗੀ ਆ, ਉਹੀ ਉੱਥੋਂ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਆ ਉਹ ਸਾਂਝੀ ਕੀਤੀ ਆ। ਜਿਹੜੀ ਵੀਡੀਓ ਆ ਉਹ ਤਾਂ ਕਿੰਨੀ ਕੁ ਉਮਰੀ ਆ, ਟਵਿੱਟਰ ਤੇ ਜਾ ਕੇ ਦੇਖੋ। ਹੁਣ ਤਾਂ ਫੌਕਸ ਨਿਊਜ਼ ਤੇ ਵੀ ਇਹ ਰਨ ਹੋ ਰਿਹਾ ਹੈਗਾ ਤੇ ਆਲਰੇਡੀ ਜਿਹੜੇ ਲੋਕ ਇੰਨੀ ਹੇਟ ਫੈਲਾ ਰਹੇ ਆ, ਉਹਨਾਂ ਨੇ ਆਲਰੇਡੀ ਪੰਜਾਬੀਆਂ ਨੂੰ ਹਿੱਟ ਕਰਨਾ ਜਿਹੜਾ ਸ਼ੁਰੂ ਕਰ ਦਿੱਤਾ। ਕਹਿੰਦੇ ਦੇਖੋ ਭਈ ਹਰਜਿੰਦਰ ਸਿੰਘ ਤੋਂ ਬਾਅਦ ਦੂਜਾ ਕੌਣ ਆ ਇਹ? ਉਹ ਦੇਖੋ ਹਰਜੋਤ ਸਿੰਘ ਜੀ, ਇਹ ਤਾਂ ਗੁੱਸਾ ਹਰ ਇੱਕ ਐਕਸੀਡੈਂਟ ਵਾਲੇ ਦੇ ਉੱਤੇ ਬਰਾਬਰ ਦਾ ਹੋਵੇ ਨਾ, ਫਿਰ ਤਾਂ ਕਿਸੇ ਨੂੰ ਜਿਹੜਾ ਦੁੱਖ ਨਹੀਂ ਲੱਗਦਾ। ਪਰ ਇਹ ਅਫਸੋਸ ਵਾਲੀ ਗੱਲ ਆ ਵੀ ਇੱਥੇ ਰੇਸ ਦਾ ਪੱਤਾ ਜ਼ਰੂਰ ਖੇਡਿਆ ਜਾਂਦਾ, ਪੋਲੀਟੀਸਾਈਜ਼ ਇਹ ਸਾਰੇ ਮਾਮਲੇ ਨੂੰ ਜ਼ਰੂਰ ਜਿਹੜਾ ਉਹ ਕੀਤਾ ਜਾਂਦਾ। ਜਿਸ 33 ਸਾਲਾਂ ਦੇ ਡਰਾਈਵਰ ਨੇ ਜਿਹੜੀ I-85 ਵਾਲੀ ਖਬਰ ਕੀਤੀ ਸੀ, ਉਹ ਵੀ DUI ਸੀਗਾ, ਜਿਹਨੇ 8 ਜਣੇ ਜਿਹੜੇ ਇੱਕ ਪਰਿਵਾਰ ਦੇ ਜਿਹੜੇ ਮਾਰੇ ਸੀਗੇ। ਪਰ ਉਸ ਵੇਲੇ ਇਦਾਂ ਦੀ ਜਿਹੜੀ ਆਊਟਰੇਜ ਆ ਨਹੀਂ ਹੋਈ। ਇੱਕ ਚੀਜ਼ ਜਿਹੜੀ ਡਿਫਰੈਂਟ ਆ ਉਹਦੇ ਵਿੱਚ ਇਹ ਹੋਈ ਆ ਹਰਜੋਤ ਸਿੰਘ ਜੀ, ਜਿਹੜੇ ਆਪਣੇ ਪੰਜਾਬੀਆਂ ਦੇ ਡਰਾਈਵਰਾਂ ਤੋਂ ਇਹ ਜਿਹੜੇ ਐਕਸੀਡੈਂਟ ਹੋਏ ਆ, ਉਹਨਾਂ ਦੀਆਂ ਦੋਨਾਂ ਦੀਆਂ ਇਹ ਡੈਸ਼ ਕੈਮ ਫੁਟੇਜ ਜਿਹੜੀਆਂ ਉਹ ਬਾਹਰ ਆਈਆਂ, ਉਹਦੀ ਨਹੀਂ ਆਈ ਬਾਹਰ। ਸੋ ਜਦੋਂ ਫੁਟੇਜ ਬਾਹਰ ਆ ਜਾਂਦੀ ਹੈ, ਉਦੋਂ ਮਸਲਾ ਬਹੁਤ ਜ਼ਿਆਦਾ ਜਿਹੜਾ ਉਹ ਤੂਲ ਫੜ ਜਾਂਦਾ ਹੈ। ਉਦੋਂ ਚੀਜ਼ ਨੂੰ ਵਾਇਰਲ ਹੁੰਦਿਆਂ ਵਕਤ ਜਿਹੜਾ ਉਹ ਨਹੀਂ ਲੱਗਦਾ। ਇਹ ਇੱਕ ਕੱਲੀ ਖਬਰ ਉਹ ਦੂਜੀ ਹੁੰਦੀ, ਜਿੱਦਾਂ ਉਸ ਬੰਦੇ ਦੀ ਆਈ ਆ 33 ਸਾਲਾਂ ਦੇ ਟਰੱਕਰ ਦੀ, ਤਾਂ ਸ਼ਾਇਦ ਮਸਲਾ ਇੱਥੋਂ ਤੱਕ ਨਹੀਂ ਬਣਦਾ। ਪਰ ਕਿਉਂਕਿ ਫੁਟੇਜ ਜਦੋਂ ਸਾਹਮਣੇ ਆ ਜਾਂਦੀ ਆ, ਉਹਦੇ ਨਾਲ ਮਸਲਾ ਜਿਹੜਾ ਉਹ ਫਿਰ ਬਹੁਤ ਜ਼ਿਆਦਾ ਆ ਜਾਂਦਾ ਆ। ਪਰ ਲੋਕਾਂ ਦਾ ਵੀ ਹਰਜੋਤ ਸਿੰਘ ਜੀ ਦੋਹਰਾ ਮਾਪਦੰਡ ਇਹ ਨਜ਼ਰ ਆਉਂਦਾ ਹੀ ਆ ਵੀ ਐਕਸੀਡੈਂਟ ਨੂੰ ਐਕਸੀਡੈਂਟ ਦੀ ਥਾਂ ਤੇ ਦੇਖਣ ਦੀ ਥਾਂ ਤੇ
ਉਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਦੂਜਾ ਪੱਤਾ ਵੀ ਜਿਹੜਾ ਉਹ ਖੇਡ ਹੋ ਜਾਂਦਾ। ਉਹ ਹੁਣ ਉੱਥੇ ਤੇ ਲਿਖਣ ਵਾਲੇ ਇਹ ਲਿਖੀ ਜਾਂਦੇ ਵੀ ਕੈਲੀਫੋਰਨੀਆ ਦੇ ਗੈਵਿਨ ਨਿਊਸਮ ਤੇ ਇੱਥੋਂ ਦੇ ਡੈਮੋਕ੍ਰੇਟਾਂ ਦੇ ਹੱਥਾਂ ਦੇ ਖੂਨ ਦੇ ਨਾਲ ਰੰਗੇ ਇਹਨਾਂ ਲੋਕਾਂ ਦੇ, ਵੀ ਕਿਉਂਕਿ ਇਹਨਾਂ ਨੇ ਇਹਨਾਂ ਲੋਕਾਂ ਨੂੰ ਸੀਡੀਐਲ ਜਿਹੜੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਜਿਹੜੇ ਉਹ ਦਿੱਤੇ ਆ। ਸੋ ਤੁਹਾਡੀਆਂ ਹੀ ਭਾਈ ਇਹ ਏਜੰਸੀਆਂ ਆ, ਤੁਹਾਡੀਆਂ ਹੀ ਸਰਕਾਰੀ ਏਜੰਸੀਆਂ ਜਿਨ੍ਹਾਂ ਨੇ ਇਹ ਸਾਰਾ ਕੁਛ ਕੀਤਾ ਆ। ਪਰ ਨਸ਼ੇ ਦੇ ਵਿੱਚ ਧੁੱਤ ਹੋ ਕੇ ਹਰਜੋਤ ਸਿੰਘ ਜੀ ਗੱਡੀ ਚਲਾਉਣਾ, ਤਾਂ ਛੋਟੀ ਗੱਡੀ ਚਲਾਉਣਾ ਇੰਨਾ ਖਤਰਨਾਕ ਆ। ਤਾਂ ਆਹ ਜਿਹੜੀ ਆਪਾਂ ਅਕਸਰ ਗੱਲ ਕਰਦੇ ਜਾਂ ਲੋਕ ਗੱਲ ਕਰਦੇ ਆ ਵੀ ਇਹ ਟਰੱਕ ਨਹੀਂ ਭਾਈ ਮਜ਼ਾਇਲ ਹੁੰਦੀ ਆ। ਤੇ ਇਹ ਜਿਹੜੀ ਵੀਡੀਓ ਲਿਟਰਲੀ ਉਸੇ ਦੀ ਜਿਹੜੀ ਉਦਾਹਰਨ ਆ ਵੀ ਬਗੈਰ ਕਿਸੇ ਰੁਕੇ, ਬਗੈਰ ਉਹਨੇ ਬ੍ਰੇਕ ਹੀ ਨਹੀਂ ਉਹਦੇ ਕੋਲ ਲੱਗੀ, ਨਹੀਂ ਉਹਨੂੰ ਪਤਾ ਹੀ ਨਹੀਂ ਕਿਉਂਕਿ ਉਹ ਨਸ਼ੇ ਦੇ ਵਿੱਚ ਸੀਗਾ ਜਿੱਦਾਂ CHP ਕਹਿ ਰਹੀ ਆ। ਤਾਂ ਉਹ ਸਿੱਧਾ ਹੀ ਜਿਹੜਾ ਉਹ ਗੱਡੀਆਂ ਨੂੰ ਮਧੋਲਦਾ ਹੋਇਆ ਅੱਗੇ ਤੱਕ ਜਾਂਦਾ ਗਿਆ ਤੇ 3 ਜਾਨਾਂ ਜਿਹੜੀਆਂ ਇਸਨੇ ਲੈ ਲਈਆਂ। ਜਿਹੜੇ CHP ਦੇ ਆਫਿਸਰ ਰੋਦਰੀਗੋ ਇਮਨੇਜ਼ ਆ, ਉਹਨਾਂ ਨੇ ਇਹ ਕਿਹਾ ਵੀ ਇਹ ਉਹਨਾਂ ਕ੍ਰੈਸ਼ਜ਼ ਵਰਗਾ ਆ ਜਿੱਥੇ ਕਾਰਾਂ ਦੇ ਪਾਰਟ ਹਰ ਪਾਸੇ ਖਿਲਰੇ ਪਏ ਸੀ। ਤੇ ਕਹਿੰਦੇ ਵੀ ਹੈਜ਼ਰਡਸ ਮਟੀਰੀਅਲ ਇਨਸੀਡੈਂਟ ਕਰਕੇ ਅਸੀਂ ਇਸ ਨੂੰ ਕਾਊਂਟ ਕੀਤਾ ਹੈਗਾ। ਕਹਿੰਦੇ ਵੀ ਇਹ ਪ੍ਰੀਵੈਂਟ ਹੋ ਸਕਦਾ ਸੀ ਜੇ ਕੋਈ ਬੰਦਾ ਜਿਹੜਾ ਟਰੱਕ ਨੂੰ ਚਲਾ ਰਿਹਾ ਸੀ ਉਹ ਸੋਬਰ ਤੇ ਅਟੈਂਸ਼ਨ ਦਿੰਦਾ ਹਾਂ, ਹੁੰਦਾ। ਬ੍ਰੇਕ ਮਾਰ ਹੁਣ ਲੈਂਦਾ। ਹੁਣ ਇਹ ਨਹੀਂ ਪਤਾ ਵੀ ਫੋਨ ਤੇ ਸੀ ਜਾਂ ਕਿੱਦਾਂ ਸੀ। ਨਹੀਂ, DUI ਅ, ਉਹਨਾਂ ਨੇ ਸਪਸ਼ਟ ਹੀ ਜਿਹੜਾ ਉਹ ਦੱਸ ਹੀ ਦਿੱਤਾ ਵੀ ਲੱਗ ਜੀ, ਰਿਹਾ ਵੀ ਡਰੱਗ ਦੇ ਉੱਤੇ ਜਿਹੜਾ ਉਹ ਸੀਗਾ। ਹੁਣ ਪੰਜਾਬੀ ਟਰੱਕ ਡਰਾਈਵਰਸ ਤੇ ਜਦੋਂ ਡਰੱਗ ਦੀ ਗੱਲ ਹਰਜੋਤ ਸਿੰਘ ਜੀ ਆਉਂਦੀ ਆ, ਤਾਂ ਉਹਦੇ ਵਿੱਚ ਸਭ ਨੂੰ ਹੀ ਪਤਾ ਵੀ ਨਿਸ਼ਾਨਾ ਸਿੱਧਾ ਜਿਹੜਾ ਉਹ ਚਾਂਦੀ ਦੀ ਡੱਬੀ ਵਾਲੀ ਚੀਜ਼ ਦੇ ਉੱਤੇ ਜਿਹੜਾ ਉਹ ਜਾਂਦਾ ਆ। ਇਹ ਲੋਕ ਮੰਨਦੇ ਆ, ਨਹੀਂ ਮੰਨਦੇ। ਤੁਸੀਂ ਦੇਖੋ ਵੀ ਟਿਕਟੌਕ ਦੇ ਉੱਤੇ ਵੇਚਣ ਲੱਗੇ ਹੁੰਦੇ ਆ ਜੀ, ਆ ਇੱਦਾਂ ਆ, ਉੱਦਾਂ ਬੜਾ ਕੁਛ ਜਿਹੜਾ ਉਹ ਚੱਲ ਰਿਹਾ ਆ। ਸੋ ਇਹ ਸ਼ਿਕੰਜਾ ਇੱਕ ਨਹੀਂ, ਹੋਰ ਪਤਾ ਨਹੀਂ ਕਿੱਥੇ-ਕਿੱਥੇ ਤਾਈਂ ਜਿਹੜਾ ਇਹ ਕੱਸ ਜਿਹੜਾ ਉਹ ਹੋਣਾ ਆ। ਮੈਡੀਕਲ ਦਾ ਜਿਹੜਾ ਰੌਲਾ ਪਿਆ ਆ CDL ਵਾਲਿਆਂ ਦੇ ਲਈ। ਸੋ ਕੱਲਾ ਇਹੀ ਨਹੀਂ ਹਰਜੋਤ ਸਿੰਘ ਜੀ, ਬਾਰ-ਬਾਰ ਇਹ ਇੰਸੀਡੈਂਟ ਹੁੰਦੇ ਗਏ, ਕੈਲੀਫੋਰਨੀਆ ਨੇ ਵੀ ਸਖਤੀ ਕਰਨੀ ਹੀ ਕਰਨੀ ਆ। ਉਹ ਉਹਨਾਂ ਦੇ ਕੋਲ ਵੀ ਬਿਲਕੁਲ ਕੋਈ ਉਹਨਾਂ ਨੇ ਚਾਰਾ ਨਹੀਂ ਆਲਰੇਡੀ ਬਚਣਾ। ਕਹਿਤਾ ਵੀ ਆਹ ਵੀ ਜਿਹੜਾ ਪਹਿਲਾਂ ਵੀ ਸੀ ਨਾ, ਉਹ ਤੋਂ ਬਾਅਦ ਹੁਣ ਜਿਹੜੀ ਮੈਂ ਦੇਖ ਰਿਹਾ ਸੀ ਉਹ ਕਹਿ ਰਹੇ ਆ ਵੀ ਵਾਈਟ ਹਾਊਸ ਵੱਲੋਂ ਵੀ ਆ ਰਹੀ ਸਟੇਟਮੈਂਟ ਵੀ ਇਹ ਜਿਹੜੇ ਗੈਬਨ ਨਿਊਸਮ ਹੋਣੇ ਆ, ਇਹਨਾਂ ਦੇ ਹੱਥ ਖੂਨ ਨਾਲ ਰੰਗੇ ਹੋਏ ਆ। ਕਿਉਂਕਿ ਵੀ ਇਹ ਜਿਹੜੇ ਡਰਾਈਵਿੰਗ ਲਾਇਸੈਂਸ ਆ ਕਿੱਦਾਂ ਦੇ ਲੋਕਾਂ ਨੂੰ ਦੇ ਰਹੇ ਹੈਗੇ ਆ। ਹੁਣ ਇਹ ਨਹੀਂ ਪਤਾ ਵੀ ਉਹ 21 ਸਾਲਾਂ ਦਾ ਵੀ ਇੰਸ਼ੋਰੈਂਸ ਦੇ ਉੱਤੇ ਉਹਦਾ ਕਿੱਦਾਂ ਨਾਂ ਪਿਆ ਹੋਊ। ਬਹੁਤ ਸਾਰੀਆਂ ਇੰਸ਼ੋਰੈਂਸ ਤਾਂ 95% 22 ਸਾਲ ਤੋਂ ਥੱਲੇ ਲੈਂਦੀਆਂ ਨਹੀਂ ਹੈ। 2 ਸਾਲ ਦਾ ਲਾਇਸੈਂਸ ਪੁਰਾਣਾ ਹੋਣਾ ਚਾਹੀਦਾ। ਸੋ ਇਹ ਪੂਰੀ ਇਨਵੈਸਟੀਗੇਸ਼ਨ ਚੱਲਦੀ ਆ ਤੇ ਪੂਰਾ ਜ਼ਿਆਦੇ ਜਿਹੜੀ ਹੇਟ ਆ, ਇਸ ਵੇਲੇ ਪੂਰੀ ਜਿਹੜੀ ਆ ਲਾਸਟ ਨਾਮ ਸਿੰਘ ਵਾਲੇ ਬੰਦਿਆਂ ਦੇ ਪਿੱਛੇ ਪੈ ਰਹੀ ਆ। ਚਾਹੇ ਤੁਸੀਂ ਸਹੀ ਤਰੀਕੇ ਨਾਲ ਚਲਾ ਰਹੇ ਆ, ਚਾਹੇ ਤੁਸੀਂ ਗਲਤ ਤਰੀਕੇ ਨਾਲ ਚਲਾ ਰਹੇ ਆ। ਪਰ ਅੱਜ ਦੀ ਡੇਟ ਦੇ ਵਿੱਚ ਜਿੱਦਾਂ ਪਹਿਲਾਂ ਸੀ ਹੇਟ, ਉਹ ਹੋਰ ਵੀ ਬਹੁਤ ਜ਼ਿਆਦਾ ਵੱਧ ਗਈ ਹੈਗੀ ਆ। ਉਹ ਸਾਰੇ ਇਹ ਕਹਿੰਦੇ ਆ ਵੀ ਦੇਖੋ ਇਹ ਸੇਮ ਨੇਮ ਸਿੰਘ ਆ। ਪਹਿਲਾਂ ਵੀ ਹਰਜਿੰਦਰ ਸਿੰਘ ਸੀ, ਹੁਣ ਵੀ ਇਹ ਦੇਖ ਲਓ ਹਨਾ। ਇਹ ਬਹਾਨਾ ਜੀ, ਰੇਸਿਸਟ ਲੋਕਾਂ ਨੂੰ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਦੇ ਦਿੰਦੀਆਂ। ਸੋ ਬੜੀ ਮੰਦਭਾਗੀ ਗੱਲ ਆ। 3 ਜਾਣਿਆਂ ਦੀਆਂ ਜਿਹੜੀਆਂ ਉਹ ਜਾਨਾਂ ਗਈਆਂ, 4 ਫੱਟੜ ਨੇ, 8 ਗੱਡੀਆਂ ਦਾ ਪਾਈਲਅਪ ਹੋਇਆ ਤੇ ਇਹਨਾਂ ਨੇ ਬ੍ਰੇਕ ਤੱਕ ਨਹੀਂ ਇਸ ਮੁੰਡੇ ਨੇ ਜਿਹੜੀ ਉਹ ਮਾਰੀ ਕਿਉਂਕਿ CHP ਕਹਿ ਰਹੀ ਆ ਵੀ ਇਹ ਅੰਡਰ ਦਾ ਇਨਫਲੂਐਂਸ ਆਫ ਡਰੱਗਸ ਜਿਹੜਾ ਉਹ ਸੀਗਾ, ਜਿਹਦੇ ਕਰਕੇ ਇਹ ਐਕਸੀਡੈਂਟ I-10 ਦੇ ਉੱਤੇ ਵਾਪਰਿਆ ਹੈਗਾ ਆ।